ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਖਬਰ ਆਈ ਸੀ ਜਿਹੜੀ ਸਰਕਾਰੀ ਜਾਮਿਆਤ ਨੇ ਨਾ ਉਹਦੇ ਵਿੱਚ 30% ਦਾਖਲੇ ਘਟ ਗਏ ਨੇ। ਹੁਣ ਜਾਮਿਆ ਦਾ ਤੁਹਾਨੂੰ ਨਹੀਂ ਪਤਾ, ਯੂਨੀਵਰਸਿਟੀ ਨੂੰ ਆਉਂਦੇ ਨੇ ਕਿਉਂਕਿ ਅਸੀਂ ਅੰਗਰੇਜ਼ ਹਾਂ, ਸਾਨੂੰ ਆਪਣੀ ਜ਼ੁਬਾਨ ਦੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਤੇ 30% ਕਿਉਂ ਘਟ ਗਏ ਨੇ? ਕਿਉਂਕਿ ਉਹ ਪਤਾ ਲੱਗ ਰਿਹਾ ਜਿਹੜੇ ਮੁੰਡੇ ਉਹਨਾਂ ਯੂਨੀਵਰਸਿਟੀਆਂ 'ਚੋਂ ਫਾਰਗ ਹੋ ਰਹੇ ਨੇ ਉਹ ਬਿਲਕੁਲ ਅਕਲ ਤੋਂ ਹੀ ਫਾਰਗ ਹੋ ਗਏ ਨੇ। ਨਾ ਉਹਨਾਂ ਨੂੰ ਨੌਕਰੀ ਲੱਭ ਰਹੀ ਹੈ, ਨਾ ਦੁਨੀਆ ਇਸ ਜਹਾਨ ਜੋਗੇ ਰਹੇ ਨੇ, ਨਾ ਅਗਲੇ ਜਹਾਨ ਜੋਗੇ ਰਹੇ ਨੇ। ਤੇ ਜਿਹੜੇ ਮਾਂ ਪਿਓ ਸਿਆਣੇ ਨੇ ਉਹ ਕੀ ਕਰ ਰਹੇ ਨੇ, ਉਹ ਮੈਟ੍ਰਿਕ FSC ਕਰਾ ਕੇ ਬੱਚਿਆਂ ਨੂੰ ਧੜਾ ਧੜ ਬਾਹਰ ਘੱਲ ਰਹੇ ਨੇ। ਔਰ ਇਹੀ ਤਰੀਕਾ ਹੈ, ਬਾਹਰ ਘੱਲੋ 4 ਸਾਲ ਉੱਥੇ ਜ਼ਿੰਦਗੀ ਜ਼ਾਇਆ ਕਰਨ ਦੀ ਜ਼ਰੂਰਤ ਨਹੀਂ। ਅੰਗਰੇਜ਼ੀ ਨੂੰ ਰੱਟੇ ਮਾਰ ਕੇ ਬਾਹਰ ਆ ਕੇ ਵੀ ਉਦੋਂ ਬਾਅਦ 4 ਸਾਲ ਬਾਅਦ ਵੀ ਤੇ ਤੁਹਾਡੇ ਬੱਚੇ ਨੇ ਮਜ਼ਦੂਰੀ ਕਰਨੀ ਹੈ, ਕਿਉਂਕਿ ਅਸੀਂ ਦੁਨੀਆ 'ਤੇ ਮਜ਼ਦੂਰ ਬਣਨ ਆਏ ਸਾਂ। ਸਾਡਾ ਪਾਕਿਸਤਾਨ ਬਣਾਉਣ ਦਾ ਮਕਸਦ ਕੋਈ ਇਸਲਾਮ ਨਾਫਜ਼ ਕਰਨਾ ਨਹੀਂ ਸੀ। ਜੇ ਨਾਫਜ਼ ਕਰਨਾ ਹੁੰਦਾ ਤਾਂ ਹੁਣ ਤੱਕ ਇਸਲਾਮ ਨਾਫਜ਼ ਹੋ ਜਾਣਾ ਸੀ। ਪਾਕਿਸਤਾਨ ਬਣਾਉਣ ਦਾ ਮਕਸਦ ਇਹ ਸੀ ਕਿ 25 ਕਰੋੜ ਗੁਲਾਮਾਂ ਦੀ ਇੱਕ ਫੌਜ ਤਿਆਰ ਕਰਨਾ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਪੜ੍ਹਾ ਕੇ ਤੇ ਬਾਹਰ ਘੱਲੀ ਜਾਣਾ। ਤੇ ਜਾ ਕੇ ਬਾਹਰ ਜਾ ਕੇ ਪੋਚੇ ਲਾਓ, ਤੁਸੀਂ ਮਜ਼ਦੂਰੀਆਂ ਕਰੋ, ਸਿਕਿਉਰਿਟੀ ਗਾਰਡ ਕਰੋ, ਇੰਜ ਦੇ ਸਾਰੇ ਕੰਮ ਜਿਹੜੇ ਦੁਨੀਆ ਆਪ ਕਰਨੇ ਛੱਡ ਦਿੱਤੇ ਨੇ ਨਾ, ਉਹ ਤੁਸੀਂ ਦੁਨੀਆ 'ਤੇ ਜਾ ਕੇ ਕਰੋ। ਆਪਣੀ ਜ਼ਬਾਨ ਦੇ ਵਿੱਚ ਇਲਮ ਔਰ ਹੁਨਰ ਸਿਖਾਉਣਾ ਲਸਾਨੀਅਤ ਹੈ। ਇੰਗਲਿਸ਼ ਔਰ ਉर्दू ਦੀ ਬਦਮਾਸ਼ੀ ਲਸਾਨੀਅਤ नहीं है। तो जे पंजाबी ਨੂੰ करो भाई ये तो लसानियत की बात कर रहा है। ਮਸਲਨ ਲਸਾਨ ਆਂਦੇ ਨੇ ਜ਼ੁਬਾਨ ਨੂੰ, ਕਿਸੇ ਦੀ ਜ਼ੁਬਾਨ ਰੱਟੇ ਲਾ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ। ਮਾਂ ਪਿਓ ਬੜੇ ਸਿਆਣੇ ਨੇ ਜਿਨ੍ਹਾਂ ਨੇ ਸਰਕਾਰੀ ਦੇ ਵਿੱਚ ਤੇ 30% ਘੱਟੇ ਨੇ ਨਾ। ਤੇ ਮੇਰਾ ਯਾਰ ਜਰਮਨੀ 'ਚ PhD ਕਰਕੇ ਆਇਆ, ਲਾਹੌਰ ਯੂਨੀਵਰਸਿਟੀ 'ਚ ਪੜ੍ਹਾਉਂਦਾ, ਯੂਨੀਵਰਸਿਟੀ ਆਫ ਲਾਹੌਰ ਦੇ ਵਿੱਚ। ਉਹ ਆਂਦਾ ਕਿ ਬੱਚੇ ਲੱਭ ਹੀ ਨਹੀਂ ਰਹੇ, ਉਸਤਾਦਾਂ ਨੂੰ ਉਹਨਾਂ ਨੇ ਕੱਢ ਦਿੱਤਾ। ਪ੍ਰਾਈਵੇਟ ਯੂਨੀਵਰਸਿਟੀਆਂ 'ਚ ਇਹ ਹਾਲ ਹੈ। ਕੁਛ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਬੱਚੇ ਚਲੋ ਹੱਲਾ ਗੁੱਲਾ ਕਰਨ, ਜ਼ਿੰਦਗੀ ਇੰਜੋਏ ਕਰਨ, ਟਾਈਮ ਪਾਸ ਕਰਨ ਜਾ ਰਹੇ ਨੇ। ਲੇਕਿਨ ਇਹ ਜਿਹੜਾ ਤਲੀਮੀ ਨਿਜ਼ਾਮ ਹੈ ਨਾ, ਇਹ ਟੁੱਟ ਚੁੱਕਿਆ, ਨਾਕਾਮ ਹੋ ਚੁੱਕਿਆ। ਇਹਨੇ ਸਾਨੂੰ ਕੁਛ ਨਹੀਂ ਦਿੱਤਾ। ਇਸ ਅੰਗਰੇਜ਼ੀ ਨਿਜ਼ਾਮੇ ਤਲੀਮ ਨੇ ਪਿਛਲੇ 77 ਸਾਲ ਤੋਂ ਅਸੀਂ 5ਵਾਂ ਵੱਡਾ ਮੁਲਕ ਆ ਦੁਨੀਆ ਦੀ, 5ਵੀਂ ਵੱਡੀ ਆਬਾਦੀਆਂ, ਤੇ ਛੋਟੇ ਛੋਟੇ ਮੁਲਕ ਸਾਡੇ ਤੋਂ ਅੱਗੇ ਲੰਘ ਗਏ ਨੇ। ਤੇ ਅੱਜ 30% ਘਟੇ ਨੇ, ਮੈਂ ਤੇ ਆਨਾ ਸਾਰੇ ਹੀ ਘਟ ਜਾਣ। ਇਹ ਇੱਕ ਇਸ ਗੱਲ ਦੀ ਨਿਸ਼ਾਨੀ ਹੈ ਕਿ ਲੋਕਾਂ ਦਾ ਇਸ 2 ਨੰਬਰ ਨਿਜ਼ਾਮੇ ਤਲੀਮ ਤੋਂ ਇਤਬਾਰ ਉੱਠ ਚੁੱਕਿਆ ਹੈ। ਤੇ ਆਪਣੀ ਹੁਣ ਹੀ ਅਕਲ ਕਰ ਲਓ, ਆਪਣੀ ਜ਼ੁਬਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਵਕਤ ਦੇ ਨਾਲ ਹੁਨਰ ਸਿਖਾਓ, ਤਾਂ ਕਿ ਪਾਕਿਸਤਾਨ ਇੱਕ ਹੁਨਰਮੰਦਾਂ ਦਾ ਮੁਲਕ ਬਣੇ। ਫਿਰ ਜਿਹੜੇ ਬੰਦਿਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਉਹਨਾਂ ਨੂੰ ਆਪਣੀ ਜ਼ੁਬਾਨ 'ਚ ਤਰਜਮੇ ਕਰਕੇ ਦਿਓ ਤਾਂ ਕਿ ਮੁਹੱਕਕ ਪੈਦਾ ਹੋਣ। ਤੇ ਜੇ ਤੁਸੀਂ ਇੰਝ ਹੀ 4-4 ਸਾਲ ਬੱਚਿਆਂ ਦੀ ਜ਼ਿੰਦਗੀ ਪਹਿਲਾਂ ਤੇ ਤੁਸੀਂ ਕਰਦੇ ਹੋ ਨਾ, ਉਹਨਾਂ ਦੀ 12 ਸਾਲ ਜ਼ਾਇਆ, ਫਿਰ ਉੱਤੋਂ 4 ਸਾਲ ਦੀ ਡਿਗਰੀ 'ਚ ਜ਼ਾਇਆ ਕਰਦੇ ਹੋ, ਫਿਰ ਉਹਨਾਂ ਨੂੰ 30-35 ਹਜ਼ਾਰ ਵੀ ਤਨਖਾਹ ਨਹੀਂ ਮਿਲਦੀ। ਤੇ ਤਨਖਾਹ ਮਿਲ ਕਿਉਂ ਨਹੀਂ ਰਹੀ? ਕਿਉਂਕਿ ਕਿਸਾਨ ਨੇ ਪੈਦਾਵਾਰ ਕਰਨੀ ਹੈ, ਹੁਨਰਮੰਦ ਨੇ ਉਹਨੂੰ ਚੀਜ਼ਾਂ ਬਣਾ ਕੇ ਬਾਹਰ ਵੇਚਣਾ। ਕਿਸਾਨ ਦਾ ਤੁਸੀਂ ਬੇੜਾ ਗਰਕ ਕਰ ਦਿੱਤਾ। ਹੁਨਰਮੰਦ ਤੁਸੀਂ ਕਿਸੇ ਨੂੰ ਬਣਾ ਨਹੀਂ ਰਹੇ। ਤੇ ਕਲਰਕ ਬਣਾਉਣ, ਇੰਗਲਿਸ਼ ਨਿਜ਼ਾਮੇ ਤਲੀਮ ਦਾ ਮਕਸਦ ਸੀ ਈਸਟ ਇੰਡੀਆ ਕੰਪਨੀ ਨੂੰ ਕਲਰਕ ਬਣਾ ਕੇ ਦੇਣਾ। ਤੇ ਅੱਜ ਵੀ ਕਲਰਕ ਹੀ ਬਣਾ ਰਹੇ ਹੋ ਤੁਸੀਂ ਆਪਣੇ ਨੌਜਵਾਨਾਂ ਨੂੰ। ਦੁਨੀਆ ਦੀ ਜਰਮਨੀ ਦੀ ਜਿੰਨੀ ਕੁੱਲ ਆਬਾਦੀ ਉਦੋਂ ਵੱਧ ਤੁਹਾਡੇ ਕੋਲ ਬੱਚੇ ਨੇ, ਲੇਕਿਨ ਉਹਨਾਂ ਬੱਚਿਆਂ ਦੀ ਜ਼ਿੰਦਗੀ ਜ਼ਾਇਆ ਕਰ ਰਹੇ ਹੋ। ਤੇ ਉਹ ਮਾਂ ਪਿਓ ਬੜੇ ਅੱਛੇ ਨੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਆਪਣੇ ਬੱਚਿਆਂ ਦੀ 4 ਸਾਲ ਦੀ ਤਲੀਮ ਨਿਜ਼ਾਮੇ ਤਲੀਮ 'ਚ ਜਿਹੜਾ ਯੂਨੀਵਰਸਿਟੀ 'ਚ ਜ਼ਿੰਦਗੀ ਜ਼ਾਇਆ ਕਰਨ ਤੋਂ ਬਿਹਤਰ ਹੈ ਕਿ ਉਹਨਾਂ ਨੂੰ ਇੰਟਰ ਕਰਨ ਤੋਂ ਬਾਅਦ FA ਕਰਨ ਤੋਂ ਬਾਅਦ ਬਾਹਰ ਘੱਲੋ, ਜਾ ਕੇ ਮਜ਼ਦੂਰੀ ਕਰਨ, 4 ਪੈਸੇ ਕਮਾਉਣ, ਆਪਣੀ ਜ਼ਿੰਦਗੀ ਵੀ ਹਾਂ ਥੋੜ੍ਹੇ ਜਿਹੇ ਗੁੰਮਰਾਹ ਹੋ ਜਾਣ, ਯੈਸ਼ੀ ਕਰਨ ਜ਼ਿੰਦਗੀ 'ਚ, ਇਸਲਾਮ ਤੋਂ ਵੀ ਕੁਛ ਨਿਕਲ ਜਾਣਗੇ। ਤੇ ਪਾਕਿਸਤਾਨ ਬਣਾਉਣ ਦਾ ਮਕਸਦ ਇਹ ਵੇ, ਅੱਜ ਜਸ਼ਨੇ ਆਜ਼ਾਦੀ ਹੋਣ ਵਾਲੀ ਹੈ, ਨੱਚੀ ਜਾਓ ਕਿ ਆਜ਼ਾਦ ਹੋ ਗਏ। ਹਾਲੇ ਕਿ ਆਜ਼ਾਦ ਕੋਈ ਨਹੀਂ ਹੋਏ। ਆਜ਼ਾਦੀ ਸਿਰਫ ਆਪਣੀ ਜ਼ੁਬਾਨ ਦੇ ਵਿੱਚ ਇਲਮ ਔਰ ਹੁਨਰ ਸਿੱਖਣ ਦਾ ਨਾਂ ਹੈ, ਔਰ ਆਜ਼ਾਦੀ ਕਿਸੇ ਸ਼ੈ ਦਾ ਨਾਂ ਨਹੀਂ।